जी अस्सलाम वालेकुम सत श्री अकाल मैं जम गिल और तुसी देख रहे हो पंजाबी प्रचार टीवी। सो दोस्तों असी एक सिलसिला शुरू किया सी पार्टीशन के हवाले दे नाल मिंचनाबाद ते गलबात की सी। जेडे लोग इधरों उधर गए जेडे उधरों इधर आए वो गल्लां बातां तुहाडे नाल साझियां कीतियां सी। अज उही सिलसिला असी अगे लैके चलांगे। इस ते साडे नाल गलबात करन वास्ते मौजूद ने अहमद रजा पंजाबी साहब। जी अस्सलाम वालेकुम सर। वालेकुम सलाम गिल साहब, की हाल है? तुसी ठीक हो? जी बिल्कुल ठीक ठाक सर। असी अज किहड़े शहर ते गलबात करन जा रहे हैं? गिल साहब जिवें कि पिछले एपीसोड ਦੇ ਵਿੱਚ ਦੱਸਿਆ ਸੀ ਕਿ ਅਗਲਾ ਅਸੀਂ ਕਰਾਂਗੇ ਬਾਬਾ ਫਰੀਦ ਦੀ ਨਗਰੀ ਪਾਕਪਤਨ। अच्छा ਸੋ ਅੱਜ ਅਸੀਂ ਪਾਕਪਤਨ ਤੇ ਗੱਲ ਕਰਾਂਗੇ। ਤੇ ਪਾਕਪਤਨ ਦੇ ਬਾਰੇ ਥੋੜਾ ਦੱਸੋ ਕਿ ਲਾਹੌਰ ਤੋਂ ਕਿੰਨੀ ਦੂਰ ਹੈ ਔਰ ਇਸ ਦਾ ਜਿਹੜਾ ਜਗਰਾਫੀਆ ਹੈ ਇਸ ਦੀ ਜਿਹੜੀ ਗੱਲਬਾਤ ਹੈ ਕਿੱਥੇ ਕਰਕੇ ਹੈ ਇਸ ਬਾਰੇ ਥੋੜਾ ਦੱਸੋ। ਗਿਲ ਸਾਹਿਬ ਜਿੱਥੇ ਤੱਕ ਪਾਕਪਤਨ ਦੀ ਗੱਲ ਹੈ ਤੇ ਪਾਕਪਤਨ ਕੋਈ ਇਹ ਨਹੀਂ ਕਿ ਪਾਰਟੀਸ਼ਨ ਤੋਂ ਕੋਈ ਥੋੜਾ ਪਹਿਲੇ ਆਬਾਦ ਹੋਇਆ ਹੈ। ਪਾਕਪਤਨ ਦੀ ਤਾਰੀਖ ਹਜ਼ਾਰਾਂ ਸਾਲ ਦੀ ਤਾਰੀਖ ਹੈ। ਇਸ ਖਿੱਤੇ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਦੋ ਸ਼ਹਿਰ ਐਸੇ ਹਨ ਜਾਂ ਦੋ ਟਾਊਨ ਐਸੇ ਹਨ ਜਿਨ੍ਹਾਂ ਦੀ ਤਾਰੀਖ ਸਾਨੂੰ ਬਹੁਤ ਪੁਰਾਣੀ ਮਿਲਦੀ ਹੈ। ਇੱਕ ਪਾਕਪਤਨ, ਦੂਜਾ ਦੀਪਾਲਪੁਰ ਜਿਹੜਾ ਰਾਜਾ ਦੀਪਾਲ ਦਾ ਇਹ ਆਬਾਦ ਕੀਤਾ ਹੋਇਆ। ਅੱਛਾ ਦੀਪਾਲਪੁਰ ਜੀ, ਦੀਪਾਲਪੁਰ ਬਹੁਤ ਪੁਰਾਣਾ ਸਿਟੀ ਹੈ। ਈਵਨ ਕਿ ਦੀਪਾਲਪੁਰ ਦੀ ਮੈਂ ਥੋੜਾ ਜਿਹਾ ਤੁਹਾਨੂੰ ਵੀ ਦੱਸ ਦੇਣਾ ਵਾ ਕਿ ਜਿਸ ਟਾਈਮ ਹੀਰ ਔਰ ਰਾਂਝਾ ਉੱਥੋਂ ਸਰਗੋਦਾ ਔਰ ਜੰਗ ਤੋਂ ਨਸ ਕੇ ਇੱਥੇ ਆਉਂਦੇ ਹਨ, ਕਬੂਲਾ ਸ਼ਰੀਫ ਆਉਂਦੇ ਹਨ, ਤੇ ਉਹਨਾਂ ਦਾ ਜਿਹੜਾ ਫੈਸਲਾ ਉਸ ਵੇਲੇ ਦਾ ਹੋਇਆ ਸੀ ਉਹ ਦੀਪਾਲਪੁਰ ਦਾ ਜਿਹੜਾ ਕਾਜ਼ੀ ਸੀ ਉਸ ਨੇ ਆ ਕੇ ਕੀਤਾ ਸੀ। ਅੱਛਾ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਚੀਫ ਜਸਟਿਸ ਉਸ ਵੇਲੇ ਬੈਠਦਾ ਸੀ ਉਹ ਦੀਪਾਲਪੁਰ ਬੈਠਦਾ ਸੀ। ਇਹਨਾਂ ਛੋਟੀਆਂ ਛੋਟੀਆਂ ਰਿਆਸਤਾਂ ਦੇ ਅੰਦਰ ਨਾ ਜਿਹੜਾ ਚੀਫ ਜਸਟਿਸ ਸੀ, ਮੇਨ ਕਾਜ਼ੀ ਸੀ, ਉਹ ਇੱਥੇ ਬੈਠਦਾ ਸੀ। ਠੀਕ ਹੈ। ਫਿਰ ਇਸ ਦੇ ਨਾਲ ਅੱਗੇ ਅਸੀਂ ਜਾਈਏ ਤੇ ਕਰੀਬ ਹੀ ਹੜੱਪਾ ਜਿਹੜਾ ਹੈ, ਹੜੱਪੀਅਨ ਸਿਵਲਾਈਜੇਸ਼ਨ ਉਹ ਆਬਾਦ ਹੈ, ਉਹ ਇਹਨਾਂ ਤੋਂ ਵੀ ਪਹਿਲੇ ਦਾ ਹੈ। ਸੋ ਇਹ ਖਿੱਤਾ ਬਹੁਤ ਪੁਰਾਣਾ ਆਬਾਦ ਹੈ। ਇਹ ਨਹੀਂ ਹੈ ਕਿ ਕੋਈ ਨਵੀਂ ਆਬਾਦਕਾਰੀ ਹੈ ਬ੍ਰਿਟਿਸ਼ ਦੇ ਦੌਰ ਦੀ, ਅਸੀਂ ਇਸ ਨੂੰ ਨਹੀਂ ਕਹਿ ਸਕਦੇ। ਠੀਕ ਹੈ। ਪਹਿਲਾ ਨਾਮ ਇਸ ਦਾ ਅਜੋਧਨ ਸੀ ਔਰ ਅਜੋਧਨ ਤੋਂ ਬਾਅਦ ਫਿਰ ਇਹਦਾ ਪਾਕਪਤਨ ਜਿਹੜਾ ਬਣਨਾ ਹੈ ਉਹ ਬਾਬਾ ਫਰੀਦ ਰਹਿਮਤੁल्लाह अलैह ਦਾ ਕਰਕੇ ਹੈ। ਬਾਬਾ ਫਰੀਦ ਸੂਫੀ ਸ਼ਾਇਰ ਹਨ और साड़ी जितनी पंजाबी शेरी रवायत चलती है मौजूदा जिहड़ी है ये बाबा फरीद तो शुरू होती है। कोई दूसरा शख्स ऐसा नहीं है जिहड़ा मुस्लिम सूफी या गुरु साहबान उस रवायत नूं लैके चले होण, वो कल्ला बाबा फरीद है। सो बाबा फरीद जदों इत्थों अपनी तालीम मुकम्मल करके वापस पाकपतन इत्थे आते हैं। इस तो पहले बाबा फरीद सांसी भी रहे, दिल्ली भी रहे, कुतुबुद्दीन बख्तियार काकी रहमतुल्लाह अलैह दे खास मुरीदैन दे विचों सन और उन्होंने अपनी जिंदगी दे विच इन्हां नूं अपना तख्त नशीन भी मुकर्रर किया। अच्छा मतलब जिहड़ा अपना खलीफा सी वो मुकर्रर किया। लेकिन ये फिर उत्थों आ जाते हैं इत्थे क्योंकि इन्हां दी तबीयत ऐसी सी कि आम लोगों दे विच रहना चाहते सी। बाबा फरीद के बारे मशहूर है कि एक दफ़ा बाबा फरीद नूं सांसी जिथे बाबा फरीद ने काफ़ी लंबा अरसा गुजारा उत्थों का एक बंदा उन्होंने मिलन गया। चूँकि ख्वाजा जिहड़ा बख्तियार काकी रहमतुल्लाह अलैह है वो एलीट सोसाइटी जिहड़ी सी, एलीट क्लास सी, हाँ जी, उन्हां दा हिस्सा बन चुके सी। मतलब उत्थे आम बंदे की पहुँच जिहड़ी सी वो नहीं सी। वो खासां वास्ते जिहड़े सी दरबार वो बन चुके सी। ते वो बंदा किते बाज़ार दे विच बाबा फरीद नूं मिलिया ਤੇ ਬਾਬਾ ਫਰੀਦ ਨੇ ਉਹਨੂੰ ਦੇਖਿਆ ਤੇ ਉਸ ਨੂੰ ਬੁਲਾਇਆ ਤੇ ਉਹ ਡਰਦਾ ਡਰਦਾ ਨੇੜੇ ਆਇਆ ਤੇ ਆਪ ਨੇ ਉਹਨੂੰ ਸੀਨੇ ਨਾਲ ਲਾਇਆ ਤੇ ਪੁੱਛਿਆ ਵੀ ਤੂੰ ਕਿੱਥੇ ਫਿਰਨਾ। ਉਹਨਾਂ ਕਿਹਾ ਜੀ ਤੇਰੇ ਮਿਲਣ ਦੀ ਖਾਹਿਸ਼ ਸੀ, ਮੈਂ ਤੇ ਕਈ ਵਾਰੀ ਆਇਆ ਹਾਂ ਤੇ ਤੁਹਾਡੇ ਦਰਬਾਨ ਜਿਹੜੇ ਹਨ ਉਹ ਮੈਨੂੰ ਪਿੱਛੇ ਵਾਪਸ ਮੋੜ ਦਿੰਦੇ ਹਨ। ਅੱਛਾ ਉਸ ਟਾਈਮ ਬਾਬਾ ਫਰੀਦ ਜਿਹੜਾ ਹੈ ਉਹਨਾਂ ਦੇ ਜ਼ਿਹਨ ਚੇਂਜ ਹੋ ਜਾਂਦਾ। ਉਹ ਕਹਿੰਦਾ ਹੈ ਕਿ ਉਹ ਕਿਹੜਾ ਤਖਤ ਹੈ ਜਾਂ ਉਹ ਕਿਹੜਾ ਦਰਬਾਰ ਹੈ ਜਿਹੜਾ ਆਮ ਲੋਕਾਂ ਤੋਂ ਟੁੱਟਿਆ ਹੋਇਆ, ਕਿਹੜਾ ਸੂਫੀ ਹੈ, ਉਹ ਕਿਹੜਾ ਜਿਹੜਾ ਆਮ ਲੋਕਾਂ ਤੋਂ ਟੁੱਟਿਆ ਹੋਇਆ। ਸੋ ਬਾਬਾ ਫਰੀਦ ਫਿਰ ਉੱਥੋਂ ਆਮ ਲੋਕਾਂ ਦੇ ਵਿੱਚ ਇੱਥੇ ਅਜੋਧਨ ਆ ਜਾਂਦੇ ਹਨ। ਬਾਬਾ ਫਰੀਦ ਦਾ ਕਰਕੇ ਹੀ ਫਿਰ ਪਾਕਪਤਨ ਬਣਦਾ ਹੈ। ਅੱਛਾ ਫਿਰ ਪਾਕਪਤਨ ਤੋਂ ਅੱਗੇ ਅਸੀਂ ਆਈਏ ਤੇ ਪਾਕਪਤਨ ਦੇ ਨਾਲ ਇੱਕ ਟਾਊਨ ਹੈ ਮਲਕਾ ਹਾਂਸ। ਮਲਕਾ ਹਾਂਸ ਵੈਸੇ ਤਾਂ ਬਹੁਤ ਪੁਰਾਣੀ ਹਿੰਦੂ ਆਬਾਦੀ ਹੈ, ਬਹੁਤ ਪੁਰਾਣਾ ਟਾਊਨ ਹੈ, ਲੇਕਿਨ ਮਲਕਾ ਹਾਂਸ ਨੂੰ ਜਿਹੜੀ ਸ਼ੋਹਰਤ ਮਿਲਦੀ ਹੈ ਉਹ ਪੰਜਾਬੀ ਦੇ ਦੂਜੇ ਜਿਹੜੇ ਸ਼ਾਇਰ ਅੱਗੇ ਆਉਣ ਵਾਲੇ ਹਨ ਕੋਈ 400-500 ਸਾਲ ਬਾਅਦ ਦੇ, ਉਹ ਵਾਰਿਸ ਸ਼ਾਹ ਸਾਹਿਬ ਹਨ ਜਿਹੜੇ ਦੁਨੀਆ ਭਰ ਦੇ ਵਿੱਚ ਪੰਜਾਬੀ ਦੀ ਰਵਾਇਤ ਜਾਣੇ ਜਾਂਦੇ ਹਨ। ਵਾਰਿਸ ਸ਼ਾਹ ਸਾਹਿਬ ਰਹਿਣ ਵਾਲੇ ਤੇ ਜੰਡਿਆਲਾ ਸ਼ੇਰ ਖਾਂ ਸ਼ੇਖੂਪੁਰਾ ਦੇ ਸਨ ਜੀ। ਲੇਕਿਨ ਇਹ ਕਸੂਰ ਤੋਂ ਜਦੋਂ ਇਹਨਾਂ ਨੇ ਤਾਲੀਮ ਕੁਛ ਪਾਈ ਤੇ ਉਸ ਤੋਂ ਬਾਅਦ ਇਹ ਪਾਕਪਤਨ ਚਲੇ ਗਏ ਦਰਬਾਰ ਸ਼ਰੀਫ ਤੇ। ਉੱਥੋਂ ਫਿਰ ਅੱਗੇ ਇੱਕ ਇਹਨਾਂ ਨੇ ਮਸੀਤ ਜਿਹੜੀ ਸੀ ਮਲਕਾ ਹਾਂਸ ਦੀ, ਉੱਥੋਂ ਦੇ ਇਮਾਮ ਬਣ ਗਏ ਔਰ ਉੱਥੇ ਹੀ ਬੈਠ ਕੇ ਇਹਨਾਂ ਨੇ ਜਿਹੜੀ ਹੈ ਉਹ ਹੀਰ ਵਾਰਿਸ ਅਲੀ ਜਿਹੜੀ ਅੱਜ ਪੰਜਾਬੀ ਦੀ ਅਗਰ ਕੋਈ ਕਵੀ ਹੈ
ਕਿ ਕਿਹੜੀ ਸ਼ੇਰੀ ਕਿਤਾਬ ਜਾਂ ਕਿਹੜਾ ਕੋਈ ਸ਼ੇਰੀ ਮਜਮੂਆ ਜਿਹਨੂੰ ਪੂਰਾ ਜਗਤ ਮਤਲਬ ਉਸ ਨੂੰ ਜਾਣਦੀ ਹੈ ਜਾਂ ਪੰਜਾਬੀ ਦਾ ਇੱਕ ਹਵਾਲਾ ਬਣਦਾ ਹੈ। ਸੋ ਇਹ ਪਾਕ ਪਤਨ ਹੀ ਬਣਦਾ ਹੈ। ਅੱਛਾ, ਤੁਸੀਂ ਗੱਲ ਕੀਤੀ ਹੈ ਕਿ ਹੀਰ ਵਾਰਿਸ ਸ਼ਾਹ ਦੀ। ਹੀਰ ਵਾਰਿਸ ਸ਼ਾਹ ਦੱਸਦੇ ਨੇ ਕਿ ਜਦੋਂ ਪਹਿਲੇ ਬਜ਼ੁਰਗ ਸਨ ਪਾਰਟੀਸ਼ਨ ਤੋਂ ਪਹਿਲੇ ਜਾਂ ਉਸ ਤੋਂ ਕੁਛ ਅਰਸਾ ਬਾਅਦ ਵੀ, ਸੋ ਹਰ ਘਰ ਦੇ ਵਿੱਚ ਇੱਕ ਕਿਤਾਬ ਹੁੰਦੀ ਸੀ ਔਰ ਬਜ਼ੁਰਗ ਇਹਨੂੰ ਪੜ੍ਹਦੇ ਹੁੰਦੇ ਸਨ। ਡੈਫੀਨੇਟਲੀ ਇਹ ਤਾਂ ਗੱਲ ਬਿਲਕੁਲ ਸਹੀ ਹੈ। ਈਵਨ ਕਿ ਜਿਹੜਾ ਲਾਹੌਰ ਦੇ ਅੰਦਰ ਸਭ ਤੋਂ ਜ਼ਿਆਦਾ ਕਿਤਾਬ ਖਰੀਦੀ ਜਾਂਦੀ ਸੀ, ਜਦੋਂ ਪ੍ਰਿੰਟ ਇਹ ਹੋ ਕੇ ਆਈਆਂ ਹਨ ਕਿਤਾਬਾਂ ਕਿਤਾਬੀ ਸ਼ਕਲ ਦੇ ਵਿੱਚ, ਪ੍ਰਿੰਟਡ ਸ਼ੇਪ ਦੇ ਵਿੱਚ ਜੀ, ਤੇ ਉਹ ਸਭ ਤੋਂ ਜ਼ਿਆਦਾ ਕਿਤਾਬ ਜਿਹੜੀ ਇੱਥੇ ਲਾਹੌਰ ਦੇ ਅੰਦਰ ਸੇਲ ਹੋਈ ਹੈ ਉਹ ਵਾਰਿਸ ਸ਼ਾਹ ਸਾਹਿਬ ਦੀ ਕਿਤਾਬ ਹੀਰ ਹੀ ਹੈ। ਸੋ ਹੀਰ ਨੂੰ ਬੜੀ ਮਾਨਤਾ ਮਿਲੀ ਹੈ। ਔਰ ਹੀਰ ਨੂੰ ਤੇ ਇੰਜ ਹੁੰਦਾ ਸੀ ਵੀ ਹਰ ਡੇਰੇ ਦੇ ਵਿੱਚ ਜਿਹੜੇ ਜ਼ਮੀਨਾਂ ਦੇ ਨਾਲ ਜੁੜੇ ਹੋਏ ਕਿਸਾਨ ਸਨ, ਇਹ ਲੋਕ ਉੱਥੇ ਪੜ੍ਹਦੇ ਸਨ। ਮਤਲਬ ਸਾਰਾ ਦਿਨ ਕੰਮ ਕਰਨਾ ਹੈ, ਰਾਤ ਫਿਰ ਉਹ ਉੱਥੇ ਹੀਰ ਪੜ੍ਹੀ ਜਾਂਦੀ ਸੀ ਔਰ ਹੀਰ ਦੇ ਅੱਗੇ ਜਿਹੜੀ ਸੀ ਉਸ ਨੂੰ ਟਰਾਂਸਲੇਟ ਕੀਤਾ ਜਾਂਦਾ ਸੀ। ਟਰਾਂਸਲੇਸ਼ਨ ਦੀ ਲੋੜ ਨਹੀਂ ਆਉਂਦੀ ਸੀ, ਲੇਕਿਨ ਉਹਦੇ ਕਿ ਕਿਹੜੇ ਐਂਗਲ ਨਾਲ ਇਸ ਨੂੰ ਦੇਖਿਆ ਜਾ ਸਕਦਾ ਹੈ। ਸੋ ਵਾਰਿਸ ਸ਼ਾਹ ਸਾਹਿਬ ਦੀ ਹੀਰ ਜਿਹੜੀ ਹੈ ਉਹ ਇੱਥੋਂ ਹੀ ਫੁੱਟਦੀ ਹੈ। ਮਤਲਬ ਕੀ ਆ ਉਹ ਸਮਝਾਇਆ ਜਾਂਦਾ ਸੀ। ਜੀ ਉਹ ਸਮਝਾਇਆ ਜਾਂਦਾ। ਅੱਛਾ ਸਰ, ਇਹ ਗੱਲਾਂ ਬਾਤਾਂ ਸਨ ਸੂਫੀਆਂ ਦੀਆਂ, ਲੇਕਿਨ ਖਾਸ ਪਾਕ ਪਤਨ ਜਿਹੜਾ ਹੈ ਇਹ ਕਿਸ ਤਰ੍ਹਾਂ ਬਣਦਾ ਹੈ? ਪਾਕ ਪਤਨ ਤੇ ਅਗਰ ਅਸੀਂ ਦੇਖੀਏ ਤੇ ਇਹਨੂੰ ਫਿਰ ਜਿਹੜੀ ਮਸ਼ਹੂਰ ਹੁੰਦਾ ਇੱਕ ਜ਼ਿਲ੍ਹੀ ਮਕਾਮ ਬਣਦਾ ਹੈ। ਉਹ ਜਦੋਂ ਗੋਰਾ ਇੱਥੇ ਆ ਜਾਂਦਾ ਹੈ ਤੇ 1849 ਦੇ ਵਿੱਚ ਇਸ ਨੂੰ ਡਿਸਟ੍ਰਿਕਟ ਹੈੱਡਕੁਆਟਰ ਬਣਾ ਦਿੱਤਾ ਜਾਂਦਾ ਹੈ। ਮਤਲਬ ਜ਼ਿਲ੍ਹੀ ਮਕਾਮ ਇਸ ਨੂੰ ਬਣਾ ਦਿੱਤਾ ਜਾਂਦਾ। ਜਿਹੜਾ ਕੋਈ ਇੱਥੇ ਰਹਿੰਦਾ ਹੈ 3-4 ਸਾਲ ਹੀ ਜ਼ਿਲ੍ਹੀ ਮਕਾਮ ਰਹਿੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਇੱਥੋਂ ਨਾ ਕਾਫੀ ਜ਼ਿਆਦਾ ਬਗਾਵਤ ਜਿਹੜੀ ਹੈ ਉਹ ਫੁੱਟਦੀ ਹੈ ਔਰ 1856 ਦੇ ਵਿੱਚ ਫਿਰ ਮਿੰਟ ਗੁਮਰੀ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ। ਪਾਕ ਪਤਨ ਦੀ ਹੈਸੀਅਤ ਜਿਹੜੀ ਸੀ ਉਹ ਖਤਮ ਕਰਤੀ ਗਈ। ਅੱਛਾ। ਤੇ ਫਿਰ ਜਦੋਂ 1856 ਦੇ ਵਿੱਚ ਮਿੰਟ ਗੁਮਰੀ ਜ਼ਿਲ੍ਹਾ ਬਣਾਇਆ ਜਾਂਦਾ ਹੈ, ਉਸ ਤੋਂ ਅਗਲੇ ਸਾਲ ਹੀ ਜਿਹੜੀ ਅਸੀਂ 1857 ਦੀ ਜਿਹੜੀ ਇੱਥੋਂ ਇੱਕ ਜੰਗ ਹੈ, ਰਾਏ ਅਹਿਮਦ ਖਾਂ ਖਰਲ ਦੀ ਬੜੀ ਮਸ਼ਹੂਰ ਜੰਗ ਹੈ ਜਿਹੜੀ ਗੁਗੇਰਾ ਦੇ ਆਸੇ-ਪਾਸੇ ਆਬਾਦ ਸਨ ਕਬੀਲੇ, ਉਹਨਾਂ ਨੇ ਲੜੀ ਸੀ। ਲੇਕਿਨ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਦੀ ਸ਼ੁਰੂਆਤ ਜਿਹੜੀ ਹੈ ਉਹ ਪਾਕ ਪਤਨ ਤੋਂ ਹੋ ਰਹੀ ਹੈ। ਪਾਕ ਪਤਨ ਤੋਂ ਅਸੀਂ ਆਰਫ ਵਾਲਾ ਰੋਡ ਤੇ ਜਾਈਏ ਤੇ ਇੱਥੋਂ ਦਾ ਹੀ ਉਹ ਜੋਈਆਂ ਦਾ ਪਿੰਡ ਸੀ, ਜੋਈਆ ਫੈਮਿਲੀ ਦਾ, ਜਿਨ੍ਹਾਂ ਦੇ ਜਾਨਵਰ ਸਭ ਤੋਂ ਪਹਿਲੇ ਇਹਨਾਂ ਦੇ ਜਿਹੜੇ ਫੌਜੀ ਸਨ, ਗੋਰਾ ਫੌਜੀ ਸਨ, ਉਹ ਉਹਨਾਂ ਨੇ ਹੰਕ ਕੇ ਵੀ ਵਲੇ ਤੇ ਉਹ ਲੈ ਕੇ ਗਏ ਜੇਲ੍ਹ ਦੇ ਵਿੱਚ, ਕਿਉਂਕਿ ਬਿਆਨਾ ਜਿਹੜਾ ਉਸ ਟਾਈਮ ਉਹਨਾਂ ਦਾ ਟੈਕਸੇਸ਼ਨ ਦਾ ਸਿਸਟਮ ਸੀ ਉਹਦਾ ਇਨਕਾਰ ਕਰ ਰਹੇ ਸੀ। ਔਰ ਜਦੋਂ ਜਾਨਵਰ ਲੈ ਜਾਂਦੇ ਨੇ ਤਾਂ ਉੱਥੇ ਫਿਰ ਇੱਥੋਂ ਦੇ ਕਬੀਲੇ ਜਿਹੜੇ ਸਨ ਉਹ ਇਕੱਠੇ ਹੋਏ ਤੇ ਇਹਨਾਂ ਨੇ ਜਾ ਕੇ ਗੁਗੇਰਾ ਦੀ ਜੇਲ੍ਹ ਤੋੜੀ। ਉਹਦੇ ਵਿੱਚ ਜੋਈ ਔਰ ਵੱਟੂ ਮੇਨ ਸਨ ਔਰ ਕਿਉਂਕਿ ਜੋਈਆਂ ਔਰ ਵੱਟੂਆਂ ਦੀਆਂ ਕਰੀਬੀ ਰਿਸ਼ਤੇਦਾਰੀਆਂ ਹਨ ਸਦੀਆਂ ਤੋਂ। ਇੱਕੋ ਹੀ ਕਬੀਲਾ ਰਾਜਪੂਤ ਕਬੀਲਾ, ਬੱਟੀ, ਜੋਈਆ, ਵੱਟੂ ਔਰ ਅੱਗੇ ਫਿਰ ਆ ਕੇ ਸੁਖੇਰਾ ਵੀ ਇਹਨਾਂ ਦੇ ਨਾਲ ਮਿਲਦਾ। ਫਿਰ ਬਾਕੀ ਇਸ ਇਲਾਕੇ ਦੇ ਜਿਤਨੇ ਜ਼ਮੀਨਦਾਰ ਘਰਾਣੇ ਸਨ ਜਾਂ ਜ਼ਮੀਨਦਾਰ ਘਰਾਣੇ ਨਹੀਂ ਵੀ ਸਨ ਤੇ ਆਮ ਜਿਹੜੇ ਨਾਈ ਬਿਰਾਈ ਸਨ ਉਹ ਵੀ ਇਸ ਜੰਗ ਦਾ ਹਿੱਸਾ ਬਣੇ। ਔਰ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਇੱਕ ਅਵਾਮੀ ਜੰਗ ਲੜੀ ਜਾਂਦੀ ਹੈ ਜਿਹੜੀ ਬਗੈਰ ਕਿਸੇ ਹਕੂਮਤ ਦੇ, ਬਗੈਰ ਕਿਸੇ ਰਿਆਸਤ ਦੇ। ਇੱਕ ਸਾਈਡ ਤੇ ਰਿਆਸਤ ਹੈ ਸੀ, ਮੁਸਲਿਮ ਰਿਆਸਤ ਹੈ ਸੀ ਬਹਾਵਲਪੁਰ ਦੀ ਜੀ, ਲੇਕਿਨ ਉਹ ਮੁਸਲਿਮ ਰਿਆਸਤ ਵੀ ਜਿਹੜੀ ਸੀ ਉਹ ਸਪੋਰਟ ਕਰ ਰਹੀ ਸੀ, ਗੋਰੇ ਨੂੰ ਸਪੋਰਟ ਕਰ ਰਹੀ ਸੀ। ਇਹ ਜਿਹੜੇ ਇੱਥੋਂ ਦੇ ਲੋਕ ਸਨ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੀ ਸੀ। ਸੋ ਇਹਨਾਂ ਨੇ ਜਿਹੜੀ ਜੰਗ ਲੜੀ ਹੈ ਉਹਦਾ ਹਵਾਲਾ ਵੀ ਮੇਨ ਜਿਹੜਾ ਹੈ ਉਹ ਪਾਕ ਪਤਨ ਬਣਦਾ ਹੈ। ਫਿਰ ਲੰਬੇ ਅਰਸੇ ਤੱਕ ਪਾਕ ਪਤਨ ਇੰਝ ਹੀ ਚੱਲਦਾ ਰਿਹਾ ਕਿਉਂਕਿ ਬਾਬਾ ਫਰੀਦ ਦੇ ਨਾਲ ਇਸ ਦੀ ਜੁੜਤ ਸੀ। ਔਰ ਫਿਰ ਇੱਕ ਹੋਰ ਬਹੁਤ ਵੱਡਾ ਹਵਾਲਾ ਜਿਹੜਾ ਹੈ ਇਸ ਸ਼ਹਿਰ ਦਾ ਉਹ ਇਹ ਹੈ ਕਿ ਇੱਥੇ ਬਾਬਾ ਗੁਰੂ ਨਾਨਕ ਸਰਕਾਰ ਦੇ ਪੈਰ ਪਏ ਨੇ। ਅੱਛਾ। ਪਾਕ ਪਤਨ ਤੋਂ ਲਹਿੰਦੇ ਵਾਲੇ ਪਾਸੇ ਕੁਝ 4-5 ਕਿਲੋਮੀਟਰ ਤੇ ਟਿੱਬਾ ਨਾਨਕਸਰ ਹੈ। ਉਹ ਟਿੱਬਾ ਬਾਬਾ ਨਾਨਕ ਸਰਕਾਰ ਦੀ ਵਜ੍ਹਾ ਤੋਂ ਮਸ਼ਹੂਰ ਹੈ ਕਿਉਂਕਿ ਬਾਬਾ ਨਾਨਕ ਜਦੋਂ ਪਾਕ ਪਤਨ ਜਾਂਦੇ ਨੇ, ਬਾਬਾ ਫਰੀਦ ਦਾ ਜਿਹੜਾ ਅੱਜ ਕਲਾਮ ਗੁਰਬਾਣੀ ਸਾਹਿਬ ਦੇ ਵਿੱਚ ਪੜ੍ਹਾਇਆ ਜਾਂਦਾ ਹੈ, ਜਿਹੜੇ ਸ਼ਲੋਕ ਹਨ ਬਾਬਾ ਫਰੀਦ ਦੇ ਜਿਹੜੇ ਸ਼ਲੋਕ ਹਨ ਇਹ ਬਾਬਾ ਗੁਰੂ ਨਾਨਕ ਦੇ ਕਲੈਕਟ ਕੀਤੇ ਹੋਏ। ਬਾਬਾ ਗੁਰੂ ਨਾਨਕ ਸਾਹਿਬ ਉੱਥੇ ਰਹੇ ਔਰ ਉੱਥੇ ਰਹਿ ਕੇ ਤੇ ਜਿਤਨਾ ਆਪ ਦਾ ਇਹ ਸ਼ਲੋਕ ਸਨ ਉਹ ਆਪਨੇ ਇਕੱਠੇ ਕੀਤੇ, ਜਿਹੜੇ ਕਵਾਲ ਸੀ ਜਾਂ ਹੋਰ ਜਿਹੜੇ ਮੁਸਤਨਦ ਜ਼ਰਾਏ ਸੀ। ਸੋ ਇਹ ਖੋਜ ਜਿਹੜੀ ਸੀ ਇਹ ਬਾਬਾ ਫਰੀਦ ਦੀ ਸ਼ਾਇਰੀ ਵਾਲੀ, ਸ਼ਾਇਦ ਬਾਬਾ ਫਰੀਦ ਸਾਡੇ ਸਾਹਮਣੇ ਸ਼ਾਇਰ ਦੇ ਤੌਰ ਤੇ ਨਾ ਆਉਂਦੇ ਅਗਰ ਬਾਬਾ ਗੁਰੂ ਨਾਨਕ ਸਰਕਾਰ ਦੀ ਇਹ ਖੋਜ ਨਾ ਹੁੰਦੀ। ਉਹੀ ਐਜ਼ ਏ ਪੋਇਟ ਬਾਬਾ ਫਰੀਦ ਨੂੰ ਸਾਹਮਣੇ ਲੈ ਕੇ ਆਉਂਦੇ ਨੇ, ਲੇਕਿਨ ਪਹਿਲੇ ਇਸ ਤੋਂ ਬਾਬਾ ਨਾਨਕ ਸਰਕਾਰ ਤੋਂ, ਹਾਲਾਂਕਿ ਇਹਨਾਂ ਦਾ ਕੋਈ 1 ਸਦੀ ਤੋਂ ਵੱਧ ਦਾ ਫਾਸਲਾ ਹੈ ਬਲਕਿ ਇਸ ਤੋਂ ਵੀ ਜ਼ਿਆਦਾ ਬਣਦਾ ਤੇ ਉਹ ਬਾਬਾ ਨਾਨਕ ਸਰਕਾਰ ਕਲਾਮ ਸਾਹਮਣੇ ਲੈ ਕੇ ਆਏ। ਔਰ ਉੱਥੇ ਅੱਜ ਵੀ ਟਿੱਬਾ ਨਾਨਕਸਰ ਜਿਹੜਾ ਗੁਰਦੁਆਰਾ ਹੈ ਪਹਿਲੀ ਸ਼ਾਹੀ ਦਾ, ਬਾਬਾ ਗੁਰੂ ਨਾਨਕ ਸਰਕਾਰ ਦੇ ਵੀ ਇੱਥੇ ਪੈਰ ਪੈਂਦੇ ਹਨ। ਫਿਰ ਇਹ ਜਿਵੇਂ ਕਿ ਮੈਂ ਪਹਿਲੇ ਦੱਸ ਰਹੀ ਸੀ, ਦੁਬਾਰਾ ਤੋਂ ਅਗਰ ਇਸ ਨੂੰ ਦੇਖੀਏ ਤਾਂ ਇਹਦੀ ਜਿਹੜੀ ਇੰਪੋਰਟੈਂਸ ਬਣਦੀ ਹੈ ਉਹ ਜਦੋਂ ਲੋਧਰਾ ਤੋਂ ਕਸੂਰ ਤੱਕ ਦੀ ਰੇਲਵੇ ਲਾਈਨ ਵਸਾਈ ਗਈ ਹੈ 1910 ਦੇ ਵਿੱਚ,
ਉਦੋਂ ਫਿਰ ਏਰੀਆ ਹੋਰ ਇੰਪੋਰਟੈਂਟ ਹੋ ਗਿਆ ਕਿਉਂਕਿ ਲੋਕਾਂ ਦੀ ਆਵਾਜਾਈ ਕਸੂਰ ਸੀ, ਕਸੂਰ ਦੇ ਨਾਲ ਫਿਰ ਡਾਇਰੈਕਟ ਲਾਹੌਰ ਲਿੰਕ ਹੋਇਆ। ਪਹਿਲੇ ਇਹ ਸੀ ਕਿ ਸਿਰਫ ਲਾਹੌਰ ਤੋਂ ਜਿਹੜਾ ਮੁਲਤਾਨ ਰੋਡ ਸੀ ਇਹ ਲਿੰਕ ਸੀ ਇਕੱਠਾ, ਇਹ ਏਰੀਆਜ਼ ਜਿਹੜੇ ਸੀ ਰਿਮੋਟ ਏਰੀਆਜ਼ ਹੁੰਦੇ ਸਨ। ਲੇਕਿਨ ਉਸ ਰੇਲਵੇ ਲਾਈਨ ਦੇ ਕੱਢਣ ਦੇ ਨਾਲ ਇਸ ਏਰੀਏ ਦੀ ਤਰੱਕੀ ਵੀ ਜਿਹੜੀ ਹੈ ਉਹ ਹੋਰ ਵਧੀ, ਦੂਸਰੇ ਸ਼ਹਿਰਾਂ ਦੇ ਵਿੱਚ ਵਧੀ। ਫਿਰ ਪਾਰਟੀਸ਼ਨ ਹੋ ਜਾਂਦੀ ਹੈ ਔਰ ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜਾ ਹੈ ਇੱਥੇ 1890 ਦੇ ਵਿੱਚ ਦੁਬਾਰਾ ਤੋਂ ਇਸ ਨੂੰ ਜਿਹੜਾ ਜ਼ਿਲ੍ਹੇ ਦਾ ਮਕਾਮ ਹੈ ਉਹ ਮਿਲਦਾ ਹੈ। ਅੱਛਾ। ਔਰ ਪਾਰਟੀਸ਼ਨ ਤੋਂ ਪਹਿਲੇ ਦਾ ਇਹ ਮਿਕਸਚਰ ਸੀ ਇਹ ਇੱਥੇ ਸੁਸਾਇਟੀ। ਅਗਰ ਅਸੀਂ ਦੇਖੀਏ ਤੇ ਪਾਰਟੀਸ਼ਨ ਤੋਂ ਪਹਿਲੇ ਜਿਹੜੀ ਪਾਂਡਾ ਹਿੰਦੂ ਫੈਮਿਲੀ ਸੀ ਜੀ, ਬਾਬਾ ਫਰੀਦ ਦੇ ਦਰਬਾਰ ਦੀਆਂ ਚਾਬੀਆਂ ਦੋ ਘਰਾਣਿਆਂ ਕੋਲ ਹੈ ਸਨ। ਅੱਛਾ। ਇੱਕ ਪਾਂਡਾ ਹਿੰਦੂ ਫੈਮਿਲੀ ਦੇ ਕੋਲ ਔਰ ਦੂਸਰੀ ਜਿਹੜੀ ਦੀਵਾਨ ਫੈਮਿਲੀ ਹੈ ਜਿਹੜੀ ਬਾਬਾ ਫਰੀਦ ਦੀ ਆਪਣੀ ਔਲਾਦ ਅੱਗੇ ਚੱਲੀ ਆ ਰਹੀ ਹੈ ਉਹਨਾਂ ਦੇ ਕੋਲ ਹੁੰਦੀਆਂ ਸੀ। ਸੋ ਇਹ ਮਲਟੀ ਰਿਲੀਜੀਅਸ ਇਹ ਸੁਸਾਇਟੀ ਸੀ। ਕਲਚਰਲੀ ਬਾਬਾ ਫਰੀਦ ਦੇ ਸਾਰੇ ਮੰਨਣ ਵਾਲੇ ਸਨ, ਉਹ ਚਾਹੇ ਕੋਈ ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ। ਔਰ ਜਿਹੜੇ ਬਾਬਾ ਫਰੀਦ ਨੂੰ ਮੰਨਣ ਵਾਲੇ ਸਨ ਉੱਥੇ ਫਿਰ ਇਹ ਹੈ ਕਿ ਸਾਰੇ ਇਨਸਾਨੀਅਤ ਦੇ ਮੰਨਣ ਵਾਲੇ ਸਨ, ਸਾਰੇ ਪੰਜਾਬੀਅਤ ਦੇ ਇਨਸਾਨੀਅਤ ਦਾ ਪ੍ਰਚਾਰ ਜੀ, ਸਾਰੇ ਇਨਸਾਨੀਅਤ। ਅੱਛਾ ਸਰ, ਪਾਰਟੀਸ਼ਨ ਤੋਂ ਪਹਿਲੇ ਜਿਹੜੇ ਪਾਕਪਤਨ ਦੇ ਵਿੱਚੋਂ ਲੋਕ ਉੱਠ ਕੇ ਉਧਰਲੇ ਪਾਸੇ ਚਲੇ ਗਏ ਜਾਂ ਕੋਈ ਵੱਡੇ ਖਾਨਦਾਨ, ਮਸ਼ਹੂਰ ਖਾਨਦਾਨ, ਉਹ ਕਿਹੜੇ ਸਨ? ਉਹਨਾਂ ਦੇ ਵਿੱਚ ਗਿੱਲ ਸਾਹਿਬ ਸਭ ਤੋਂ ਪਹਿਲੇ ਤੇ ਅਗਰ ਅਸੀਂ ਦੇਖੀਏ ਤੇ ਮਜ਼ਹਬੀ ਹਵਾਲੇ ਦੇ ਨਾਲ ਵੀ ਔਰ ਵੱਡੇ ਜ਼ਮੀਨ ਦੇ ਹਵਾਲੇ ਦੇ ਨਾਲ ਵੀ ਜਿਹੜਾ ਬੇਦੀ ਖਾਨਦਾਨ ਸੀ ਉਹ ਆਉਂਦਾ। ਅੱਛਾ। ਬੇਦੀ ਖਾਨਦਾਨ ਜਿਹੜਾ ਖੇਮ ਸਿੰਘ ਬੇਦੀ ਦੇ ਉਹਨਾਂ ਦੀ ਵਜ੍ਹਾ ਤੋਂ ਆਬਾਦ ਹੋਇਆ। ਖੇਮ ਸਿੰਘ ਬੇਦੀ ਜਿਹੜੇ ਕਲਰ ਸੈਦਾਂ ਦੇ ਵਿੱਚ ਪੈਦਾ ਹੋਏ ਔਰ ਖੇਮ ਸਿੰਘ ਬੇਦੀ ਨੂੰ ਬਾਬਾ ਖੇਮ ਸਿੰਘ ਬੇਦੀ ਕਿਹਾ ਜਾਂਦਾ ਕਿਉਂਕਿ ਬਾਬਾ ਗੁਰੂ ਨਾਨਕ ਦੀ ਜਿਹੜੀ ਸੀ ਡਾਇਰੈਕਟ ਉਸ ਨਸਲ ਦੇ ਵਿੱਚੋਂ ਹਨ, ਜਿਹੜੇ ਖੱਤਰੀ ਬੇਦੀ ਸਨ ਉਹਨਾਂ ਦੇ ਵਿੱਚੋਂ ਇਹ 13ਵੀਂ ਜਿਹੜੀ ਨਸਲ ਹੈ ਬਾਬਾ ਗੁਰੂ ਨਾਨਕ ਦੀ ਉਹ ਬਣਦੇ ਹਨ। ਇਹ ਕਲਰ ਸੈਦਾਂ ਦੇ ਵਿੱਚ ਅੱਜ ਵੀ ਇਹਨਾਂ ਦੀ ਹਵੇਲੀ ਉਹ ਕਾਇਮ ਹੈ ਜਿਹੜਾ ਰਾਵਲਪਿੰਡੀ ਡਿਸਟ੍ਰਿਕਟ ਦੇ ਵਿੱਚ ਹੈ। ਉੱਥੋਂ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜੀ ਅਲਾਟਮੈਂਟ ਹੁੰਦੀ ਹੈ ਜ਼ਮੀਨਾਂ ਦੀ ਉਹ ਇੱਥੇ ਪਾਕਪਤਨ ਦੇ ਅੰਦਰ ਹੁੰਦੀ ਹੈ। ਚੱਕ ਬੇਦੀ ਦੇ ਕਰੀਬ ਦੇ ਆਸੇ-ਪਾਸੇ ਦੇ ਜਿਹੜੇ ਹਨ 41 ਪਿੰਡ ਇਹ ਬਾਬਾ ਖੇਮ ਸਿੰਘ ਬੇਦੀ ਨੂੰ ਉਹ ਉਹਨਾਂ ਦੀ ਅਲਾਟਮੈਂਟ ਉਹਨਾਂ ਨੂੰ ਹੁੰਦੀ ਹੈ ਔਰ ਇਹ ਕੋਈ 28,000 ਏਕੜ ਦੇ ਕਰੀਬ ਇਹਨਾਂ ਦੇ ਜਿਹੜੀ ਸੀ ਉਹ ਜ਼ਮੀਨ ਸੀ। ਟੋਟਲ 41 ਪਿੰਡ ਸੀ। ਅੱਛਾ। ਤੇ ਬਾਬਾ ਖੇਮ ਸਿੰਘ ਬੇਦੀ ਨੇ ਜਿਹੜਾ ਹੈ ਉਹ ਕਾਫੀ ਫੇਮ ਪਾਇਆ। ਇੱਕ ਤਾਂ ਰਿਲੀਜੀਅਸ ਪਰਸਨ ਸਨ, ਦੂਸਰਾ ਫਿਰ ਉਹ ਕਾਫੀ ਐਕਟਿਵ ਸਨ ਕਿਉਂਕਿ 1873 ਦੇ ਵਿੱਚ ਉਹਨਾਂ ਨੇ ਜਿਹੜੀ ਸਿੰਘ ਸਭਾ ਮੂਵਮੈਂਟ ਸੀ, ਜਦੋਂ ਆਰੀਆ ਸਮਾਜ ਮੂਵਮੈਂਟ ਔਰ ਉਸ ਤੋਂ ਬਾਅਦ ਮੁਸਲਿਮ ਲੀਗ ਬਣ ਰਹੀ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਸਿੰਘ ਸਭਾ ਮੂਵਮੈਂਟ ਮਤਲਬ ਸਿੱਖਾਂ ਨੂੰ ਇਕੱਠਾ ਕਰਨ ਵਾਸਤੇ ਉਹ ਇੱਕ ਜਿਹੜੀ ਮੂਵਮੈਂਟ ਉਹ ਚਲਾਈ। ਉਸ ਕਰਕੇ ਵੀ ਇਹ ਵੱਡਾ ਹਵਾਲਾ ਬਣਦੇ ਨੇ। ਫਿਰ ਇਹ ਵੱਡੇ ਜ਼ਿਮੀਂਦਾਰ ਸਨ। ਫਿਰ ਇਹਨਾਂ ਦੇ ਅੱਗੇ ਜਿਹੜੇ ਬੇਟੇ ਹਨ ਉਹਨਾਂ ਦੇ ਵਿੱਚੋਂ ਇੱਕ ਬੇਟਾ ਇਹਨਾਂ ਦਾ ਹਰਦਤ ਸਿੰਘ ਸੀ। ਹਰਦਤ ਸਿੰਘ ਕਾਫੀ ਮਸ਼ਹੂਰ ਹੋਇਆ ਉਹਦੀ ਇਸ ਕਰਕੇ ਵੀ ਹੈ ਕਿ ਅੱਗੇ ਉਹਨਾਂ ਦੇ ਬੇਟੇ ਜਿਹੜੇ ਹਨ ਕੰਵਰ ਮਹਿੰਦਰ ਸਿੰਘ ਬੇਦੀ ਜੀ, ਜਿਨ੍ਹਾਂ ਦਾ ਕਰਕੇ ਸਾਡੇ ਕੋਲ ਕਾਫੀ ਜ਼ਿਆਦਾ ਇਸ ਖਿੱਤੇ ਦਾ ਪਾਕਪਤਨ ਦਾ ਨਾਲੇ ਜਾਂਦਾ ਹੈ। ਇਹ ਬਿਊਰੋਕਰੇਟ ਸਨ ਔਰ ਜਿਹੜੀ 1947 ਦੀ ਜਿਹੜੀ ਵੰਡ ਹੁੰਦੀ ਹੈ ਉਸ ਤੋਂ ਬਾਅਦ ਦਿੱਲੀ ਦੇ ਅੰਦਰ ਦੀ ਜਿਹੜੀ ਆਬਾਦਕਾਰੀ ਉੱਥੇ ਲੋਕਾਂ ਨੂੰ ਵਸਾਣਾ, ਉੱਥੇ ਜਿਹੜਾ ਲੋਕਾਂ ਦੀ ਜਿਤਨੀ ਅਲਾਟਮੈਂਟ ਹੁੰਦੀ ਹੈ ਔਰ ਲੋਕਾਂ ਦੇ ਵਿੱਚ ਅਮਨ ਕਾਇਮ ਕਰਨਾ ਕਿਉਂਕਿ ਉਸ ਵੇਲੇ ਕਾਫੀ ਬਦਅਮਨੀ ਸੀ, ਉਹਦੇ ਵਿੱਚ ਕੰਵਰ ਮਹਿੰਦਰ ਸਿੰਘ ਬੇਦੀ ਦਾ ਉਹ ਬਹੁਤ ਵੱਡਾ ਹੱਥ ਹੈ। ਅੱਛਾ। ਫਿਰ ਕੰਵਰ ਮਹਿੰਦਰ ਸਿੰਘ ਬੇਦੀ ਜਿਹੜਾ ਹੈ ਇਹਨਾਂ ਨੇ ਇਲੈਕਸ਼ਨ ਵੀ ਉਹਨਾਂ ਦੇ ਭਾਈ ਸਨ ਜਿਹੜੇ ਜਲਾਲਾਬਾਦ ਤੋਂ ਲੜੇ ਸਨ, MLA ਵੀ ਰਹੇ ਕੰਵਰ ਮਹਿੰਦਰ ਸਿੰਘ ਦੇ ਛੋਟੇ ਭਾਈ। ਫਿਰ ਉਸ ਤੋਂ ਇਲਾਵਾ ਇੱਕ ਸੁਰਿੰਦਰ ਸਿੰਘ ਬੇਦੀ ਜਿਹੜੇ ਸਨ ਕੰਵਰ ਮਹਿੰਦਰ ਸਿੰਘ ਬੇਦੀ ਦੇ ਛੋਟੇ ਭਾਈ ਜੀ, ਉਹ ਲਾਹੌਰ ਹਾਈ ਕੋਰਟ ਦੇ ਜੱਜ ਵੀ ਰਹੇ। ਅੱਛਾ। ਸੋ ਇਹ ਫੈਮਿਲੀ ਜਿਹੜੀ ਸੀ ਇੱਕ ਸਾਈਡ ਤੇ ਇਹ ਬਹੁਤ ਵੱਡੇ ਜ਼ਿੰਮੇਦਾਰ ਸਨ, ਦੂਸਰੇ ਸਾਈਡ ਤੇ ਫਿਰ ਬਿਊਰੋਕ੍ਰੇਸੀ ਦੇ ਅੰਦਰ ਵੀ ਆ ਗਈ ਸੀ ਔਰ ਇਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਲੋਕਾਂ ਦੇ ਅੰਦਰ ਕਿਉਂਕਿ ਇੱਕ ਇਹਨਾਂ ਦਾ ਭਾਈ MLA ਰਿਹਾ, ਇੱਕ ਜਿਹੜਾ ਸੀ ਉਹ ਬਹੁਤ ਮਤਲਬ ਤੁਸੀਂ ਕਹਿ ਲਓ ਕਿ ਲਾਹੌਰ ਹਾਈ ਕੋਰਟ ਦਾ ਜਿਹੜਾ ਜੱਜ ਰਿਹਾ ਉਸ ਤੋਂ ਬਾਅਦ ਉੱਥੇ ਵੀ ਉਹ ਜਾ ਕੇ ਫਾਜ਼ਿਲਕਾ ਦੇ ਅੰਦਰ ਵੀ ਉਹ ਜੱਜ ਰਹੇ। ਠੀਕ ਹੈ। ਸੋ ਬੜੀ ਸਟਰੋਂਗ ਫੈਮਿਲੀ ਸੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਮੁਖਤਲਿਫ ਥਾਵਾਂ ਤੇ ਜਾ ਕੇ ਆਬਾਦ ਹੋਈ। ਲੇਕਿਨ ਉਹਨਾਂ ਨੂੰ ਅੱਜ ਵੀ ਜਿਹੜਾ ਹੈ ਚੱਕ ਬੇਦੀ ਹੋਵੇ, ਆਸੇ-ਪਾਸੇ ਦਾ ਹੋਵੇ ਜਾਂ ਵੱਡੇ ਜ਼ਿਮੀਂਦਾਰ ਜਿਹੜੇ ਹਨ ਉਹ ਅੱਜ ਵੀ ਉਹਨਾਂ ਨੂੰ ਜਾਣਦੇ ਨੇ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਇਹ ਨਹੀਂ ਕਿ ਉਹਨਾਂ ਦਾ ਸਿਰਫ ਤਲਕ ਪਾਕਪਤਨ ਦੇ ਆਸੇ-ਪਾਸੇ ਸੀ, ਪੂਰੇ ਪੰਜਾਬ ਦੇ ਅੰਦਰ ਜਿਹੜਾ ਸੀ ਖੇਮ ਸਿੰਘ ਬੇਦੀ ਔਰ ਉਹਨਾਂ ਦੀ ਆਉਣ ਵਾਲੀ ਜਿਹੜੀ ਔਲਾਦ ਸੀ ਉਹਨਾਂ ਦਾ ਅਸਰ ਸੀ।